ਭੁੱਖ ਵੀ ਕਈ ਕਿਸਮਾਂ ਦੀ ਹੁੰਦੀ ਹੈ। ਪਹਿਲੀ ਭੁੱਖ ਹੈ ਢਿੱਡ ਦੀ, ਤੇ ਦੂਜੀ ਢਿੱਡ ਤੋਂ ਥੱਲੇ ਦੀ, ਤੇ ਤੀਜੀ ਸਭ ਤੋਂ ਡਾਢੀ ਏ ਨਾ ਨਾਵੇਂ ਤੇ ਪੱਲੇ ਦੀ। ਇਹ ਜਿੰਨੇ ਗਰੁੱਪ ਇਸ ਵੇਲੇ ਗੁਜਰਾਂਵਾਲਾ ਚੈਂਬਰ ਦੇ ਵਿੱਚ ਬਾਹਮ ਦਸਤੋਗਿਰੇਬਾਨ ਨੇ, ਇਹਨਾਂ ਦੇ ਵਿੱਚ ਕਾਹਦੀ ਲੜਾਈ ਹੈ ਪਿਆਰਿਓ? ਇਹਨਾਂ ਨੂੰ ਭੁੱਖ ਏ ਨਾ ਨਾਵੇਂ ਤੇ ਪੱਲੇ ਦੀ। ਜਿਹਦੇ ਨਾਲ ਦੋਸਤਾਨਾ ਰਿਹਾ ਹੋਵੇ, ਯਾਰਾਨਾ ਹੰਡਾਇਆ ਹੋਵੇ, ਪਿਆਰ ਸਲੂਕ ਰਿਹਾ ਹੋਵੇ, ਵੇਲਾ ਉਸ ਸੱਜਣ ਤੋਂ ਅੱਡ ਵੀ ਕਰ ਦੇਵੇ ਤੇ ਉਹਦੀ ਬਦਖੋਈ ਨਹੀਂ ਕਰੀਦੀ। ਅਲੀ ਹਮਾਇਉਂ ਬੱਟ ਵੀਐਨ ਗਰੁੱਪ ਦੇ ਕਾਇਦ ਆ ਕੇ ਬਿਜ਼ਨਸ ਗਰੁੱਪ ਦੇ ਵਿੱਚ ਰਲੇ ਸਨ, ਤੇ ਬਿਜ਼ਨਸ ਗਰੁੱਪ ਗੁਜਰਾਂਵਾਲਾ ਚੈਂਬਰ ਦੇ ਵਿੱਚ ਬਰਸਰੇ ਇਕਤਦਾਰ ਆਇਆ ਸੀ। ਇੱਕ ਬੰਦਾ ਜਦੋਂ ਤੈਅ ਕਰਕੇ ਆਇਆ ਸੀ, ਸ਼ਰਤ ਲਾ ਕੇ ਆਇਆ ਸੀ, ਤੇ ਫਿਰ ਉਹਨੂੰ ਸਦਰ ਬਣਾਉਣਾ ਤੇ ਬਾਅਦ ਵਿੱਚ ਉਹਦੇ ਸਿਰ ਅਹਿਸਾਨ ਕਰਨਾ ਜਾਂ ਅਹਿਸਾਨ ਜਤਾਣਾ ਕਿ ਤੈਨੂੰ ਸਾਡੇ ਬਿਜ਼ਨਸ ਗਰੁੱਪ ਨੇ ਸਦਰ ਬਣਾਇਆ, ਉਹ ਤੇ ਆਇਆ ਹੀ ਇਸ ਸ਼ਰਤ ਤੇ ਸੀ ਕਿ ਮੈਨੂੰ ਸਦਰ ਬਣਾਓਗੇ 1 ਸਾਲ ਦੇ ਵਾਸਤੇ। ਪਹਿਲਾ ਸਾਲ ਰਾਣਾ ਸਦੀਕ ਖਾਨ ਸਾਹਿਬ ਨੇ ਹੰਡਾਇਆ, ਦੂਜਾ ਸਾਲ ਸ਼ੁਰੂ ਹੋਇਆ ਤੇ ਆਗਾਜ਼ ਦੇ ਵਿੱਚ ਹੀ ਬਿਜ਼ਨਸ ਗਰੁੱਪ ਵੱਲੋਂ ਅਲੀ ਹਮਾਇਉਂ ਬੱਟ ਦੀਆਂ ਮੁਖਾਲਫਤਾਂ ਸ਼ੁਰੂ ਹੋ ਗਈਆਂ। ਅਲੀ ਹਮਾਇਉਂ ਬੱਟ ਮਤਲਬ ਬਰਾਰ ਨਿਕਲਿਆ, ਮਫਾਦ ਪ੍ਰਸਤ ਨਿਕਲਿਆ, ਬੇਵਫਾ ਨਿਕਲਿਆ, ਧੋਖੇਬਾਜ਼ ਨਿਕਲਿਆ। ਉਹ ਸਾਨੂੰ ਛੱਡ ਕੇ ਚਲਾ ਗਿਆ ਹੈ। ਸ਼ੇਖ ਆਮਰ ਰਹਿਮਾਨ ਸਾਹਿਬ, ਜਨਾਬੇ ਅਤਾ ਫਰੀਦ ਚੌਧਰੀ ਸਾਹਿਬ ਬੜੇ ਭਰਪੂਰ PTI ਦੇ ਵਰਕਰ ਸਨ। ਮੁਬੀਨ ਆਰਫ ਜੱਟ ਦੇ ਇਹ ਸੱਜੀਆਂ ਬਾਹਾਂ ਸਨ। ਇੰਨਾ ਰੁਪਈਆ ਖਰਚ ਕੀਤਾ। ਸਾਰੇ ਸਾਡੇ ਮੁਹੱਲਿਆਂ ਦੇ ਵਿੱਚ ਜਿਹੜੇ ਸਟੈਂਡੀਜ਼ ਤੇ ਬੈਨਰਜ਼, ਹੈਂਗਿੰਗ ਬੈਨਰਜ਼ ਲਟਕੇ ਹੁੰਦੇ ਸਨ, ਉੱਤੇ ਇਹਨਾਂ ਦੀਆਂ ਤਸਵੀਰ ਹੁੰਦੀਆਂ ਸਨ। ਨਵਾਜ਼ ਲੀਗ ਬਰਸਰੇ ਇਕਤਦਾਰ ਆ ਗਈ, ਵਫਾਕ ਵਿੱਚ ਵੀ ਤੇ ਪੰਜਾਬ ਵਿੱਚ ਵੀ। ਅਤਾ ਫਰੀਦ ਚੌਧਰੀ ਸਾਹਿਬ ਛੱਡ ਕੇ PTI ਨੂੰ, ਔਰ ਆਪਣੀਆਂ ਉਹ ਤਮਾਮ ਤਰ ਵਫਾਦਾਰੀਆਂ, ਉਹ ਵਜ਼ਾਦਾਰੀਆਂ, ਉਹ ਤਮਾਮ ਤਰ ਵਫਾਵਾਂ ਜਿਹੜੀਆਂ ਉਹਨਾਂ ਦੀਆਂ PTI ਦੇ ਨਾਲ ਸਨ, ਉਹਨਾਂ ਨੂੰ ਤਿਆਗ ਕੇ, ਬਲਕਿ ਠੋਡਾ ਮਾਰ ਕੇ ਤੇ ਨਵਾਜ਼ ਲੀਗ 'ਚ ਆ ਗਏ। ਹੁਣ ਮੈਂ ਤੇ ਆਪਣੀ ਜ਼ੁਬਾਨ ਦੇ ਵਿੱਚੋਂ ਅਤਾ ਫਰੀਦ ਚੌਧਰੀ ਸਾਹਿਬ ਨੂੰ ਨਾ ਮਤਲਬ ਬਰਾਰ ਆਖਾਂਗਾ, ਨਾ ਮੌਕਾ ਪ੍ਰਸਤ ਆਖਾਂਗਾ, ਨਾ ਮਫਾਦ ਪ੍ਰਸਤ ਆਖਾਂਗਾ, ਨਾ ਬੇਵਫਾ ਆਖਾਂਗਾ। ਮੈਂ ਤਾਂ ਸਮਝਣਾ ਉਹ ਵੀ ਮੌਕਾ ਸ਼ਨਾਸ ਹੀ ਨੇ। ਉਹਨਾਂ ਮੌਕਾ ਪਛਾਣਿਆ, ਉਹਨਾਂ ਸੁਣਿਆ ਹੋਣਾ ਕਿ ਚਲੋ ਤੁਮ ਉਧਰ ਕੋ ਜਿੱਧਰ ਕੀ ਹਵਾ ਹੋ, ਫਟ ਛਾਲ ਮਾਰ ਕੇ ਇਸ ਪਾਸੇ ਆ ਗਏ। ਹਜ਼ੂਰ ਅਲੀ ਹਮਾਇਉਂ ਬੱਟ ਜੰਪ ਕਰ ਗਿਆ ਅਗਰ ਵਨ ਯੂਨਿਟੀ ਗਰੁੱਪ ਦੇ ਵਿੱਚ, ਤੇ ਉਹ ਬੇਵਫਾ ਹੈ, ਮਤਲਬ ਬਰਾਰ ਹੈ, ਮਫਾਦ ਪ੍ਰਸਤ ਹੈ, ਧੋਖੇਬਾਜ਼ ਹੈ। ਤੇ ਇਹ ਅਮਲ ਤੇ ਤੁਸੀਂ ਵੀ ਕੀਤਾ ਹੈ ਉਹਦੇ ਤੋਂ ਬਹੁਤ ਪਹਿਲੇ। ਹੋਰ ਤੁਹਾਡੀ ਨਕਲ ਮਾਰ ਕੇ ਉਹ ਉਧਰ ਵਨ ਯੂਨਿਟੀ 'ਚ ਟੁਰ ਗਿਆ। ਕੋਈ ਪਤਾ ਨਹੀਂ, ਉਹਨੂੰ ਫੋਲ ਕੇ ਤੇ ਵੇਖਣਾ ਚਾਹੀਦਾ ਨਾ। ਤੁਸੀਂ ਤੇ ਸਰਕਾਰੀ ਫੰਡ ਲਿਆ ਕੇ ਤੇ ਆਪਣੇ ਖਾਤੇ 'ਚ ਪਾਣ ਡੇ ਹੋ ਨਾ, ਲੋਕਾਂ ਪੱਲਿਓਂ ਲਾ ਕੇ ਕਦੀ ਤਸ਼ਹੀਰ ਨਹੀਂ ਕੀਤੀ। ਮੈਂ ਇਹ ਵੀ ਗੱਲਾਂ ਆਪਣੇ ਪਿਆਰੇ ਵੇਖਣ ਵਾਲਿਆਂ ਤੇ ਆਪਣੇ ਸ਼ਹਿਰਦਾਰਾਂ ਦੇ ਸਾਹਮਣੇ ਜ਼ਰੂਰ ਲਿਆਵਾਂਗਾ ਇਨਸ਼ਾਅੱਲਾ। अस्सलाम वालेकुम जी, मैं ਤੁਹਾਡੀ बुशरा अंसारी। हाँ जी, पंजाबी बोल रही ਹਾਂ भाई। पंजाबण है तो बोलनी नहीं मैं भाई। मेरे अब्बा जी कुदरा वाले दे कोल एमनाबाद दे रहन वाले सन, तो साडे घर यही पंजाबी बोली जाती सी। और शुक्र है कि सानू पंजाबी बड़ी अच्छी आती है। पर जिहड़ी पंजाबी मैं सुनी है ना मेला टीवी के उत्ते, हाय हाय डॉक्टर जावेद अकरम ने तो हद करती है। इन्नी मिठी बोली, इन्नियां प्यारियां मिसालां, ते इस तरह अपनियां जिहड़ी जिंदगी के तजर्बे ने वो तुहाडे नाल शेयर करते हैं कि मज़ा ही आ जाता है। खबरां भी सुनने नूं मिलदियां ने ते लोकां दे बारे च जो उन्हां दा ओपीनियन है, जिस तरह की दुनिया दे विच अजकल दुनिया दे रंग ने, उन्हां नूं भी जिस तरह बयान करते हैं, बड़ा ही मज़ेदार है। मैनूं तो लगदा है चढ़दा पंजाब ते लਹਿੰਦਾ पंजाब दोवें उन्हां दे प्रोग्राम नूं बहुत बहुत पसंद भी करते हैं तो मज़े भी लेंदे ने। सो मेरे वालों तुसी जरूर देखियो मेला टीवी ते सबसक्राइब जरूर करियो। हाँ जी, नहीं तो फिर मैं नहीं तुहाडे नाल बोलना, तो पंजाबी का मज़ा लेना, तो डॉक्टर जावेद अकरम दी गल्लां दा भी मज़ा लेना। मेरे वालों बड़ी बड़ी तुहानूं ताकीद है कि तुसी मेला टीवी देखो ते पंजाबी नूं बहुत बहुत मज़े नाल अपना बनाओ, जिहड़ी तुहाडी अपनी बोली है।
ਉਹ ਚੱਲ ਮੇਲੇ ਨੂੰ ਚਲੀਏ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਸਾਹਿਬੋ, ਸਾਡੇ ਗੁਜਰਾਂਵਾਲਾ ਈਵਾਨ ਸਨਅਤ ਤੇ ਤਜਾਰਤ ਦੇ ਵਿੱਚ ਅੱਜ ਕੱਲ੍ਹ ਮੁਖਤਲਿਫ ਤਾਜਰਾਂ ਦੇ, ਧਨਵਾਨਾਂ ਦੇ, ਸਨਅਤਕਾਰਾਂ ਦੇ ਗਰੁੱਪਸ ਬਾਹਮ ਮੁਤਹਾਰਬ ਨੇ, ਆਪਸ ਦੇ ਵਿੱਚ ਦਸਤੋ ਗਿਰੇਬਾਨ ਨੇ। ਤੇ ਲੜਾਈ ਕਾਹਦੀ ਏ ਸਾਹਿਬੋ? ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਸਾਡੇ ਦੇਸ਼ ਪੰਜਾਬ ਦੇ ਵਡਕੇ ਆਖਦੇ ਹੁੰਦੇ ਹਨ ਕਿ ਲੜਾਈ ਤੇ ਭੁੱਖ ਦੀ ਹੁੰਦੀ ਏ। ਯਾਨੀ ਕਿਸੇ ਆਸੂਦਾ ਹਾਲ ਘਰਾਣੇ ਦੇ ਵਿੱਚ ਅਗਰ ਜੀਆਂ ਨੇ ਆਪਸ ਵਿੱਚ ਲੜਨਾ ਤੇ ਸਿਆਣਿਆਂ ਬੈਠ ਕੇ ਆਖਣਾ, ਉਹ ਰੱਬ ਤੁਹਾਨੂੰ ਸਭ ਕੁਝ ਦਿੱਤਾ ਹੋਇਆ ਏ, ਕਿਉਂ ਆਪਸ ਵਿੱਚ ਲੜਦੇ ਹੋ? ਲੜਾਈ ਤੇ ਭੁੱਖ ਦੀ ਹੁੰਦੀ ਏ ਪਿਆਰਿਓ। ਲੇਕਿਨ ਜਿਉਂ-ਜਿਉਂ ਵੱਡੇ ਹੁੰਦੇ ਗਏ, ਸਾਨੂੰ ਅਕਲ ਆਈ, ਅੱਲਾਹ ਪਾਕ ਦੀ ਦੁਨੀਆ ਵੇਖਣ ਦਾ ਮੌਕਾ ਮਿਲਿਆ ਤੇ ਪਤਾ ਲੱਗਾ ਕਿ ਭੁੱਖ ਵੀ ਕਈ ਕਿਸਮਾਂ ਦੀ ਹੁੰਦੀ ਹੈ। ਇੱਕ ਪੰਜਾਬੀ ਦੇ ਸ਼ਾਇਰ ਨੇ, ਸਾਬਰ ਅਲੀ ਸਾਬਰ, ਉਹਨਾਂ ਦਾ ਇੱਕ ਸ਼ੇਰ ਹੈ ਕਿ ਪਹਿਲੀ ਭੁੱਖ ਏ ਢਿੱਡ ਦੀ ਤੇ ਦੂਜੀ ਢਿੱਡ ਤੋਂ ਥੱਲੇ ਦੀ, ਤੇ ਤੀਜੀ ਸਭ ਤੋਂ ਡਾਢੀ ਏ ਨਾ ਨਾਵੇਂ ਤੇ ਪੱਲੇ ਦੀ। ਪਿਆਰਿਓ, ਸਾਡੇ ਗੁਜਰਾਂਵਾਲਾ ਚੈਂਬਰ ਆਫ ਕਾਮਰਸ ਦੇ ਜਿੰਨੇ ਵੀ ਮੁਹਤਰਮ, ਮੁਅੱਕਰ ਤੇ ਮੁਅੱਜ਼ਜ਼ ਮੈਂਬਰਾਨ ਨੇ, ਜ਼ਾਹਿਰ ਕਾਰੋਬਾਰੀ ਲੋਕ ਨੇ। ਕੋਈ ਛੋਟਾ ਧਨਵਾਨ ਹੈ, ਕੋਈ ਵੱਡਾ ਸਨਅਤਕਾਰ ਹੈ, ਇੰਟਰਨੈਸ਼ਨਲ ਲੈਵਲ ਤੇ ਕਾਰੋਬਾਰ ਪਿਆ ਕਰਦਾ ਹੈ। ਕੋਈ ਪਾਕਿਸਤਾਨ ਦੀ ਸਿਤਾ ਦੇ ਉੱਤੇ, ਮੁਲਕਗੀਰ ਸਿਤਾ ਤੇ ਉਹਦਾ ਕਾਰੋਬਾਰ ਫੈਲਿਆ ਹੋਇਆ ਹੈ। ਬਹਰਹਾਲ ਸਾਰੇ ਇੱਜ਼ਤ ਆਬਰੂ ਦੇ ਨਾਲ ਰੋਟੀ ਕਮਾ ਕੇ ਤੇ ਖਾਂਦੇ ਨੇ, ਤਾਈਓ ਹੀ ਚੈਂਬਰ ਆਫ ਕਾਮਰਸ ਦੇ ਫਿਰ ਉਹ ਮੈਂਬਰ ਬਣਦੇ ਨੇ। ਇਹਨਾਂ ਦੇ ਦਰਮਿਆਨ ਕੋਈ ਭੁੱਖ ਦੀ ਲੜਾਈ ਨਹੀਂ। ਇਹ ਜਿੰਨੇ ਗਰੁੱਪ ਇਸ ਵੇਲੇ ਗੁਜਰਾਂਵਾਲਾ ਚੈਂਬਰ ਦੇ ਵਿੱਚ ਬਾਹਮ ਦਸਤੋ ਗਿਰੇਬਾਨ ਨੇ, ਇਹਨਾਂ ਦੇ ਵਿੱਚ ਕਾਹਦੀ ਲੜਾਈ ਹੈ ਪਿਆਰਿਓ? ਇਹਨਾਂ ਨੂੰ ਭੁੱਖ ਏ ਨਾ ਨਾਵੇਂ ਤੇ ਪੱਲੇ ਦੀ। ਜਿਹੜੀ ਸ਼ਾਇਰ ਨੇ ਆਖਿਆ ਨਾ ਕਿ ਤੀਜੀ ਸਭ ਤੋਂ ਡਾਢੀ ਏ ਨਾ ਨਾਵੇਂ ਤੇ ਪੱਲੇ ਦੀ। ਉਹਦੇ ਤੇ ਚੁਦਰਾਹਟ ਦੀ ਲੜਾਈ ਏ ਗੁਜਰਾਂਵਾਲਾ ਚੈਂਬਰ ਦੇ ਵਿੱਚ। ਲੇਕਿਨ ਅਸੀਂ ਵੀ ਚੂੰਕਿ ਗੁਜਰਾਂਵਾਲਾ ਚੈਂਬਰ ਦੇ ਇੱਕ ਰੁਕਾਨਾ ਵੋਟਰ ਹਾਂ, ਦੁੱਖ ਸਾਨੂੰ ਇਹ ਹੁੰਦਾ ਹੈ ਕਿ ਇਹ ਆਪਸ ਦੇ ਵਿੱਚ ਲੜਦਿਆਂ ਪਿਆਰਿਓ, ਇੱਕ ਦੂਜੇ ਦੇ ਉੱਤੇ ਜਦੋਂ ਚਿੱਕੜ ਸੁੱਟਦੇ ਨੇ, ਇੱਕ ਦੂਜੇ ਦੇ ਖਿਲਾਫ ਗੱਲਾਂ ਅਜਿਹੀਆਂ ਜਿਹੜੀਆਂ ਕਿ ਯਾਰ ਦੋਸਤ ਨਿਖੜ ਵੀ ਜਾਣ ਤੇ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਉਹ ਵੀ ਪਏ ਕਰਦੇ ਨੇ। ਬਰਸਰੇਆਮ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਪੋਸਟਾਂ ਲਾਉਂਦੇ ਨੇ ਜਿਹਦੇ ਨਾਲ ਇੱਕ ਦੂਜੇ ਦੀ ਤਹਿਕੀਰ ਤੇ ਤਜ਼ਲੀਲ ਕਰਦੇ ਨੇ। ਉਦੋਂ ਸਾਹਿਬੋ ਬੜਾ ਦੁੱਖ ਹੁੰਦਾ ਹੈ। ਸਾਡੇ ਦੇਸ਼ ਪੰਜਾਬ ਦੇ ਵਡਕੇ ਆਖਦੇ ਹੁੰਦੇ ਸਨ ਕਿ ਯਾਰ ਜਿਹਦੇ ਨਾਲ ਦੋਸਤਾਨਾ ਰਿਹਾ ਹੋਵੇ, ਯਾਰਾਨਾ ਹੰਡਾਇਆ ਹੋਵੇ, ਪਿਆਰ ਸਲੂਕ ਰਿਹਾ ਹੋਵੇ, ਵੇਲਾ ਉਸ ਸੱਜਣ ਤੋਂ ਅੱਡ ਵੀ ਕਰ ਦੇਵੇ ਤੇ ਉਹਦੀ ਬਦਖੋਈ ਨਹੀਂ ਕਰੀਦੀ, ਉਹਦੀ ਐਬ ਜੂਈ ਨਹੀਂ ਕਰੀਦੀ, ਉਹਦੀਆਂ ਬੁਰਾਈਆਂ ਬਰਸਰੇਆਮ ਹਰ ਇੱਕ ਦੇ ਨਾਲ ਸਾਂਝੀਆਂ ਨਹੀਂ ਕਰੀਦੀਆਂ, ਉਹਦੇ ਪਰਦੇ ਰੱਖੀਦੇ ਨੇ। ਸਾਹਿਬੋ, ਸਾਡੇ ਗੁਜਰਾਂਵਾਲਾ ਚੈਂਬਰ ਦਾ ਇਸ ਵੇਲੇ ਜਿਹੜਾ ਗਰੁੱਪ ਬਰਸਰੇ ਇਕਤਦਾਰ ਹੈ, ਉਹ ਇਹ ਬਿਜ਼ਨਸ ਗਰੁੱਪ। ਉਹਦੇ ਵੱਲੋਂ ਸਦਰ ਜਿਹੜੇ ਇਸ ਵੇਲੇ ਮੌਜੂਦਾ ਸਾਡੇ ਗੁਜਰਾਂਵਾਲਾ ਚੈਂਬਰ ਆਫ ਕਾਮਰਸ ਦੇ ਸਦਰ ਨੇ, ਉਹਨਾਂ ਦਾ ਨਾਂ ਹੈ ਅਲੀ ਹਮਾਇਓ ਬੱਟ। ਪਿਆਰਿਓ, ਉਹ ਬਵਜੂਹ ਇਸ ਬਿਜ਼ਨਸ ਗਰੁੱਪ ਨੂੰ ਛੱਡ ਕੇ
ਤੇ ਆਪੋਨੈਂਟ ਜਿਹੜਾ ਗਰੁੱਪ ਹੈ ਵਨ ਯੂਨਿਟੀ ਉਹਦੇ ਨਾਲ ਜਾਰ ਰਲੇ ਨੇ। ਹੁਣ ਅੱਗੋਂ ਸਤੰਬਰ ਦੇ ਵਿੱਚ ਨਵੇਂ ਇੰਤਖਾਬਾਤ ਨੇ। ਮੌਜੂਦਾ ਬਰਸਰੇ ਇਕਤਦਾਰ ਗਰੁੱਪ ਬਿਜ਼ਨਸ ਗਰੁੱਪ ਨੂੰ ਬਹੁਤ ਵੱਡਾ ਧਚਕਾ ਲੱਗਾ ਹੈ ਕਿ ਵੀਐਨ ਗਰੁੱਪ ਇੱਕ ਵੱਡਾ ਗਰੁੱਪ ਹੈ ਸਾਡੇ ਸ਼ਹਿਰ ਦੇ ਤਾਜਰਾਂ ਦਾ, ਸਨਅਤਕਾਰਾਂ ਦਾ, ਜਿਹਦੇ ਕਾਇਦ ਅਲੀ ਹਮਾਇਉਂ ਬੱਟ ਬਿਜ਼ਨਸ ਗਰੁੱਪ ਨੂੰ ਛੱਡ ਕੇ ਤੇ ਵਨ ਯੂਨਿਟੀ ਗਰੁੱਪ 'ਚ ਟੁਰ ਗਏ ਨੇ। ਪਿਆਰਿਓ, ਇਹ ਅਲੀ ਹਮਾਇਉਂ ਬੱਟ ਵੀਐਨ ਗਰੁੱਪ ਦੇ ਕਾਇਦ ਆ ਕੇ ਬਿਜ਼ਨਸ ਗਰੁੱਪ ਦੇ ਵਿੱਚ ਰਲੇ ਸਨ ਤੇ ਬਿਜ਼ਨਸ ਗਰੁੱਪ ਗੁਜਰਾਂਵਾਲਾ ਚੈਂਬਰ ਦੇ ਵਿੱਚ ਬਰਸਰੇ ਇਕਤਦਾਰ ਆਇਆ ਸੀ। ਉਂਝ ਇਕੱਲਾ ਇਸ ਪੋਜੀਸ਼ਨ ਦੇ ਵਿੱਚ ਬਿਜ਼ਨਸ ਗਰੁੱਪ ਨਹੀਂ ਸੀ ਕਿ ਉਹ ਚੈਂਬਰ ਦੀ ਸਦਾਰਤ ਲੈ ਸਕਦਾ। ਜਿਸ ਵੇਲੇ ਅਲੀ ਹਮਾਇਉਂ ਬੱਟ ਆਪਣੇ ਤਮਾਮ ਸਾਥੀਆਂ ਦੇ ਨਾਲ, ਆਪਣੇ ਪੂਰੇ ਵੀਐਨ ਗਰੁੱਪ ਦੇ ਨਾਲ ਆ ਕੇ ਬਿਜ਼ਨਸ ਗਰੁੱਪ ਦੇ ਨਾਲ ਰਲ ਗਏ ਤੇ ਬਿਜ਼ਨਸ ਗਰੁੱਪ ਜਿੱਤ ਗਿਆ। 2 ਸਾਲ ਦੀ ਸਦਾਰਤ ਹੁੰਦੀ ਹੈ। ਪਹਿਲੇ ਸਾਲ ਸਦਰ ਰਾਣਾ ਸਦੀਕ ਖਾਨ ਸਾਹਿਬ ਨੂੰ ਬਣਾਇਆ ਗਿਆ ਔਰ ਚੂੰਕਿ ਅਲੀ ਹਮਾਇਉਂ ਬੱਟ ਆਪਣੇ ਗਰੁੱਪ ਦੇ ਨਾਲ ਆ ਕੇ ਬਿਜ਼ਨਸ ਗਰੁੱਪ ਦੇ ਵਿੱਚ ਇਸ ਸ਼ਰਤ ਦੇ ਉੱਤੇ ਰਲਿਆ ਸੀ ਕਿ 1 ਸਾਲ ਸਦਾਰਤ ਰਾਣਾ ਸਦੀਕ ਸਾਹਿਬ ਨੂੰ ਦਿਓ ਤੇ 1 ਸਾਲ ਮੈਨੂੰ ਦੇਣੀ ਜੇ। ਇੱਕ ਬੰਦਾ ਜਦੋਂ ਤੈਅ ਕਰਕੇ ਆਇਆ ਸੀ, ਸ਼ਰਤ ਲਾ ਕੇ ਆਇਆ ਸੀ, ਤੇ ਫਿਰ ਉਹਨੂੰ ਸਦਰ ਬਣਾਉਣਾ ਤੇ ਬਾਅਦ ਵਿੱਚ ਉਹਦੇ ਸਿਰ ਅਹਿਸਾਨ ਕਰਨਾ ਜਾਂ ਅਹਿਸਾਨ ਜਤਾਣਾ ਕਿ ਤੈਨੂੰ ਸਾਡੇ ਬਿਜ਼ਨਸ ਗਰੁੱਪ ਨੇ ਸਦਰ ਬਣਾਇਆ, ਉਹ ਤੇ ਆਇਆ ਹੀ ਇਸ ਸ਼ਰਤ ਤੇ ਸੀ ਕਿ ਮੈਨੂੰ ਸਦਰ ਬਣਾਓਗੇ 1 ਸਾਲ ਦੇ ਵਾਸਤੇ। ਹਾਲਾਂਕਿ ਜਦੋਂ ਉਹਨੂੰ ਸਦਰ ਬਣਾਉਣ ਦੀ ਵਾਰੀ ਆਈ, ਪਹਿਲਾ ਸਾਲ ਰਾਣਾ ਸਦੀਕ ਖਾਨ ਸਾਹਿਬ ਨੇ ਹੰਢਾਇਆ, ਦੂਜਾ ਸਾਲ ਸ਼ੁਰੂ ਹੋਇਆ ਤੇ ਆਗਾਜ਼ ਦੇ ਵਿੱਚ ਹੀ ਬਿਜ਼ਨਸ ਗਰੁੱਪ ਵੱਲੋਂ ਅਲੀ ਹਮਾਇਉਂ ਬੱਟ ਦੀਆਂ ਮੁਖਾਲਫਤਾਂ ਸ਼ੁਰੂ ਹੋ ਗਈਆਂ। ਤੁਸੀਂ ਦੇਖੋ ਨਾ ਕਿ ਉਹ ਨਾਮੁਸਾਇਦ ਹਾਲਾਤ ਦੇ ਵਿੱਚ ਤਮਾਮ ਤਰ ਮੁਖਾਲਫਤਾਂ ਨੂੰ ਪਾਰ ਕਰਕੇ ਤੇ ਅਲੀ ਹਮਾਇਉਂ ਬੱਟ ਜਿਹੜਾ ਮਨਸਬੇ ਸਦਾਰਤ ਤੱਕ ਜਾ ਪੁੱਜਿਆ। ਹੁਣ ਜਿਸ ਵੇਲੇ ਉਹਦੀ ਸਦਾਰਤ ਦੀ ਮੁੱਦਤ ਖਤਮ ਹੋਣ ਦੇ ਵਿੱਚ ਮਹੀਨਾ ਡੇਢ ਰਹਿ ਗਿਆ, ਉਹਨੇ ਇੱਕ ਫੈਸਲਾ ਕੀਤਾ ਹੈ, ਉਹ ਵਾਪਸ ਆਪਣੇ ਪਿਛਲੇ ਗਰੁੱਪ ਦੇ ਵਿੱਚ ਵਨ ਯੂਨਿਟੀ ਗਰੁੱਪ ਦੇ ਵਿੱਚ ਚਲਾ ਗਿਆ ਹੈ। ਇਸ ਮੌਕੇ ਦੇ ਉੱਤੇ ਉਹਦਾ ਜਾਣਾ ਜਿਹੜਾ ਹੈ ਪਿਆਰਿਓ, ਉਹ ਬਿਜ਼ਨਸ ਗਰੁੱਪ ਦੇ ਵਾਸਤੇ ਇੱਕ ਬਹੁਤ ਵੱਡਾ ਧਚਕਾ ਹੈ। ਹੁਣ ਬਿਜ਼ਨਸ ਗਰੁੱਪ ਦੇ ਕੁਝ ਕਾਇਦੀਨ, ਸਾਰੇ ਨਹੀਂ, ਵਿੱਚ ਬੜੇ ਬੜੇ ਪਿਆਰੇ, ਬੜੇ ਬੜੇ ਖਾਨਦਾਨੀ ਸ਼ਗੁਫਤਾ ਸੋਚ ਵਾਲੇ ਲੋਕ ਵੀ ਹੈ ਨੇ। ਉਹ ਨਹੀਂ ਇਹ ਜਿਹੀਆਂ ਗੱਲਾਂ ਕਰ ਰਹੇ। ਕੁਝ ਕਾਇਦੀਨ ਆਖ ਰਹੇ ਨੇ ਕਿ ਅਲੀ ਹਮਾਇਉਂ ਬੱਟ ਮਤਲਬ ਬਰਾਰ ਨਿਕਲਿਆ, ਮਫਾਦ ਪ੍ਰਸਤ ਨਿਕਲਿਆ, ਬੇਵਫਾ ਨਿਕਲਿਆ, ਧੋਖੇਬਾਜ਼ ਨਿਕਲਿਆ, ਉਹ ਸਾਨੂੰ ਛੱਡ ਕੇ ਚਲਾ ਗਿਆ ਹੈ। ਸਾਹਿਬੋ, ਜਿਹੜੇ ਲੋਕ ਉਹਨੂੰ ਮਤਲਬ ਬਰਾਰ ਤੇ ਧੋਖੇਬਾਜ਼ ਤੇ ਮਫਾਦ ਪ੍ਰਸਤ ਦੇ ਅਲਕਾਬ ਦੇ ਰਹੇ ਨੇ, ਉਹਨਾਂ ਦੇ ਵਿੱਚ ਸਰੇ ਫਹਿਰਿਸਤ ਸਾਡੇ ਬੜੇ ਹੀ ਪਿਆਰੇ ਦੋਸਤ, ਸਾਡੇ ਬੜੇ ਹੀ ਮੋਹਤਰਮ, ਬੜੇ ਹੀ ਮੁਕਰਮ ਜਨਾਬ ਅਤਾ ਫਰੀਦ ਚੌਧਰੀ ਸਾਹਿਬ ਵੀ ਸ਼ਾਮਲ ਨੇ। ਬਲਕਿ ਹਾਲੀ ਅਲੀ ਹਮਾਇਉਂ ਬੱਟ ਨੇ ਗਰੁੱਪ ਨੂੰ ਛੱਡਿਆ ਨਹੀਂ ਸੀ ਤੇ ਅਤਾ ਫਰੀਦ ਚੌਧਰੀ ਸਾਹਿਬ ਨੇ ਉਹਦੇ ਖਿਲਾਫ ਇੱਕ ਪੋਸਟ ਚੜਾਈ ਸੋਸ਼ਲ ਮੀਡੀਆ ਦੇ ਉੱਤੇ, ਜਿਹੜੀ ਕਿ ਬੜੀ ਡਿਸਕਸ ਹੋਈ, ਦੇਖੀ ਗਈ। ਔਰ ਚੈਂਬਰ ਦੇ ਅਜਿਹੇ ਤਮਾਮ ਮੈਂਬਰਾਨ ਜਿਹੜੇ ਕਿ ਬਿਜ਼ਨਸ ਗਰੁੱਪ ਨੂੰ ਜੁੜਿਆ ਹੋਇਆ ਤੇ ਮੁਤਹਿਦ ਵੇਖਣ ਦੇ ਚਾਹੀਵਾਨ ਸਨ, ਉਹਨਾਂ ਨੂੰ ਦੁੱਖ ਵੀ ਹੋਇਆ ਕਿ ਅਜਿਹੀਆਂ ਗੱਲਾਂ ਚੌਧਰੀ ਅਤਾ ਫਰੀਦ ਸਾਹਿਬ ਨੂੰ ਨਹੀਂ ਸਨ ਕਰਨੀਆਂ ਚਾਹੀਦੀਆਂ। ਆਪਣੀ ਉਸ ਪੋਸਟ ਦੇ ਵਿੱਚ ਅਤਾ ਫਰੀਦ ਚੌਧਰੀ ਸਾਹਿਬ ਨੇ ਫਰਮਾਇਆ ਕਿ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਹਾਜੀ ਮੁਰਾਦ ਹਸਪਤਾਲ ਦੇ ਵਿੱਚ, ਉਹਦੇ ਵਿੱਚ ਹੀ ਮੈਂ ਮੁਖਾਲਫਤ ਕੀਤੀ ਸੀ ਕਿ ਅਲੀ ਹਮਾਇਉਂ ਬੱਟ ਨੂੰ 1 ਸਾਲ ਵਾਸਤੇ ਸਦਰ ਨਾ ਬਣਾਓ, ਬਲਕਿ 2 ਸਾਲਾਂ ਦਾ ਜਿਹੜਾ ਪੂਰਾ ਟਨਿਓਰ ਹੈ ਉਹ ਰਾਣਾ ਸਦੀਕ ਸਾਹਿਬ ਨੂੰ ਸਦਰ ਬਣਾਇਆ ਜਾਏ। ਹਾਂ, ਅਗਲੀ ਵਾਰੀ ਜਿਹੜੀ ਕੋਈ ਆਏਗੀ ਉਹਦੇ ਵਿੱਚ ਅਲੀ ਹਮਾਇਉਂ ਬੱਟ ਨੂੰ ਅਸੀਂ ਸਦਰ ਬਣਾਵਾਂਗੇ ਔਰ
ਇਹ ਵੀ ਉਹਨਾਂ ਆਖਿਆ ਕਿ ਮੈਂ ਆਪਣੇ ਤੋਂ ਪਹਿਲੇ ਅਲੀ ਹਮਾਯੂੰ ਬੱਟ ਨੂੰ ਸਦਰ ਬਣਾਵਾਂਗਾ। ਲੇਕਿਨ ਆਪਣੀ ਉਸੇ ਪੋਸਟ ਦੇ ਵਿੱਚ ਉਹਨਾਂ ਇਹ ਵੀ ਇਤਰਾਫ ਕੀਤਾ ਕਿ ਅਲੀ ਹਮਾਯੂੰ ਬੱਟ ਇਸ ਸ਼ਰਤ 'ਤੇ ਆ ਕੇ ਸਾਡੇ ਨਾਲ ਬਿਜ਼ਨਸ ਗਰੁੱਪ 'ਚ ਰਲਿਆ ਸੀ ਕਿ ਮੈਨੂੰ ਸਦਰ ਬਣਾਓਗੇ। ਤੁਸੀਂ ਦੇਖੋ ਨਾ ਕਿ ਜਦੋਂ ਉਹ ਆਇਆ ਹੀ ਇਸ ਸ਼ਰਤ 'ਤੇ ਵੇ, ਪਿਛਲਾ ਗਰੁੱਪ ਛੱਡ ਕੇ ਕਿ ਮੈਨੂੰ ਸਦਰ ਬਣਾਓਗੇ, ਤੇ ਫਿਰ ਅਤਾ ਫਰੀਦ ਚੌਧਰੀ ਸਾਹਿਬ ਨੂੰ ਕੀ ਲੋੜ ਸੀ ਰੋੜੇ ਟਿਕਾਉਣ ਦੀ? ਉਹਨਾਂ ਨੂੰ ਕੀ ਜ਼ਰੂਰਤ ਸੀ ਇਹ ਗੱਲ ਆਖਣ ਦੀ ਕਿ ਦੋਵੇਂ ਸਾਲ ਰਾਣਾ ਸਦੀਕ ਸਾਹਿਬ ਨੂੰ ਸਦਰ ਬਣਾਓ? ਵਾਅਦਾ ਪਿਆਰਿਓ ਕਰੀਦਾ ਨਹੀਂ। ਇੱਕ ਸ਼ਰਤ ਲਾ ਕੇ ਇੱਕ ਬੰਦਾ ਆ ਰਿਹਾ ਜਾਂ ਤੇ ਉਹਦੀ ਸ਼ਰਤ ਕਬੂਲ ਨਹੀਂ ਸੀ ਕਰਨੀ, ਤੇ ਜੇ ਤੁਸੀਂ ਕਰ ਲਈ ਤੇ ਫਿਰ ਉਹਦੇ ਖਿਲਾਫ ਬਿਜ਼ਨਸ ਗਰੁੱਪ ਦੇ ਜਿਹੜੇ ਲੋਕ ਸਟੇ ਲੈਂਦੇ ਰਹੇ ਉਹਦੀ ਸਦਾਰਤ ਦੇ ਖਿਲਾਫ ਜਾਂ ਉਹਦੇ ਸਦਰ ਬਣਨ ਦੀ ਮੁਖਾਲਫਤ ਕਰਦੇ ਰਹੇ। ਬਿਜ਼ਨਸ ਗਰੁੱਪ ਨੂੰ ਤਰੋੜਨ ਦੇ ਵਿੱਚ ਪਹਿਲ ਤੇ ਉਹਨਾਂ ਲੋਕਾਂ ਕੀਤੀ। ਤੁਸੀਂ ਦੇਖੋ ਨਾ, ਉਦੋਂ ਨਹੀਂ ਹਰਕਤ ਹੀ ਸੀ ਮੁਖਾਲਫਤ ਦੀ। ਅਲੀ ਹਮਾਯੂੰ ਬੱਟ ਜਿਹੜਾ ਉਹਦੀ ਤੇ ਅਜ਼ਮਤ ਹੈ ਕਿ ਤਮਾਮ ਤਰ ਮੁਖਾਲਫੀਨ ਨੂੰ ਵੀ ਨਾਲ ਲੈ ਕੇ ਉਹਨੇ ਪੂਰਾ ਸਾਲ ਬੜੀ ਖੁਸ਼ ਉਸਲੂਬੀ ਦੇ ਨਾਲ ਸਦਾਰਤ ਦਾ ਅਹੁਦਾ ਨਿਭਾਇਆ। ਲੇਕਿਨ ਲੈਗ ਪੁੱਲਰਸ ਜਿਹੜੇ ਸਨ ਉਹਦੀਆਂ ਲੱਤਾਂ ਖਿੱਚਦੇ ਹੀ ਰਹੇ। ਮਹਿਸੂਸ ਉਹ ਕਰ ਚੁੱਕਿਆ ਹੋਇਆ ਸੀ। ਮੈਂ ਬੜੇ ਅਦਬ ਦੇ ਨਾਲ ਇੱਥੇ ਇਹ ਵੀ ਆਖਾਂਗਾ ਕਿ ਉਹ ਮਤਲਬ ਬਰਾਰ ਜਾਂ ਮਫਾਦ ਪ੍ਰਸਤ ਨਹੀਂ, ਤੇ ਨਾ ਹੀ ਉਹ ਮੌਕਾ ਪ੍ਰਸਤ ਹੈ। ਮੈਂ ਤਾਂ ਸਮਝਦਾ ਉਹ ਮੌਕਾ ਸ਼ਨਾਸ ਹੈ। ਹੁਣ ਜਿਨ੍ਹਾਂ ਨੂੰ ਮੌਕਾ ਪ੍ਰਸਤ ਤੇ ਮੌਕਾ ਸ਼ਨਾਸ ਦੇ ਮਤਲਬ ਦੇ ਵਿੱਚ ਫਰਕ ਪਤਾ ਹੈ, ਉਹ ਮੇਰੀ ਗੱਲ ਨੂੰ ਸਮਝਣਗੇ। ਉਹ ਮੌਕਾ ਸ਼ਨਾਸ ਹੈ। ਉਹ ਇੱਕ ਸ਼ਰਤ ਲਾ ਕੇ ਆਇਆ ਸੀ, ਉਹਨੇ ਸਦਾਰਤ ਹੰਡਾਈ। ਅਗਰ ਉਹ ਸਦਾਰਤ ਗੁੱਸੇ 'ਚ ਆ ਕੇ ਨਾ ਲੈਂਦਾ ਤਾਂ ਦੂਸਰੇ ਗਰੁੱਪ ਵਿੱਚ ਉਹਦੀ ਬੇਇੱਜ਼ਤੀ ਹੋਣੀ ਸੀ। ਇਸ ਵਾਸਤੇ ਉਹ ਸਦਾਰਤ ਚਾਹੁੰਦਾ ਨਹੀਂ ਸੀ, ਲੇਕਿਨ ਉਹਨੇ ਨਾ ਚਾਹੁੰਦਿਆਂ ਹੋਇਆਂ ਵੀ ਸਦਾਰਤ 1 ਸਾਲ ਦੀ ਨਿਭਾਈ। ਲੇਕਿਨ ਇੰਤਖਾਬਾਤ ਕਰੀਬ ਆਉਣ ਤੋਂ ਪਹਿਲੇ ਉਸ ਮੌਕਾ ਸ਼ਨਾਸ ਨੌਜਵਾਨ ਨੇ ਇੱਕ ਫੈਸਲਾ ਕੀਤਾ, ਉਹ ਵਾਪਸ ਆਪਣੇ ਗਰੁੱਪ ਵਿੱਚ ਚਲਾ ਗਿਆ। ਹੁਣ ਉਹਦੇ ਨਾਂ ਧਰਨ ਵਾਲੇ ਜਿਹੜੇ ਨੇ, ਉਹਦੀ ਮੁਖਾਲਫਤ ਕਰਨ ਵਾਲੇ ਜਿਹੜੇ ਨੇ, ਉਹਨਾਂ ਨੂੰ ਉਹਨੂੰ ਰੋਕਣ ਵਾਸਤੇ ਯਤਨ ਕਰਨੇ ਚਾਹੀਦੇ ਸਨ। ਮੁਸਾਲਹਤ ਕਰ ਲੈਣੀ ਚਾਹੀਦੀ ਸੀ। ਉਹਦੇ ਗਿਲੇ ਸ਼ਿਕਵੇ ਦੂਰ ਕਰ ਲੈਣੇ ਚਾਹੀਦੇ ਸਨ। ਸੱਜਣਾ ਦੇ ਗਿਲੇ ਦੂਰ ਕਰ ਲਈਦੇ ਨੇ ਪਿਆਰਿਓ, ਉਹਨਾਂ ਨੂੰ ਰਾਜ਼ੀ ਕਰ ਲਈਦਾ, ਬਜਾਏ ਦੇ ਕਿ ਉਹਦੀ ਹੋਰ ਪੁਰਜ਼ੋਰ ਮੁਖਾਲਫਤ ਸ਼ੁਰੂ ਕਰ ਦਿੱਤੀ। ਉਹ ਫਿਰ ਟੁਰ ਗਿਆ ਛੱਡ ਕੇ। ਹੁਣ ਜਿਹੜੇ ਸਾਡੇ ਮੌਜੂਦਾ ਬਿਜ਼ਨਸ ਗਰੁੱਪ ਦੇ ਕਾਇਦੀਨ ਨੇ, ਮੈਂ ਉਹਨਾਂ ਦੀ ਖਿਦਮਤ ਵਿੱਚ ਸਿਰਫ ਇੱਕ ਗੱਲ ਅਰਜ਼ ਕਰਨੀ ਚਾਹੁੰਦਾ ਕਿ ਅਗਰ ਅਲੀ ਹਮਾਯੂੰ ਬੱਟ ਮੌਕਾ ਪ੍ਰਸਤ ਹੈ, ਮੁਫਾਦ ਪ੍ਰਸਤ ਹੈ, ਮਤਲਬ ਬਰਾਰ ਹੈ, ਬੇਵਫਾ ਹੈ, ਧੋਖੇਬਾਜ਼ ਹੈ, ਤੇ ਮੇਰੇ ਬੜੇ ਹੀ ਪਿਆਰੇ, ਮੇਰੇ ਮੋਹਤਰਮ, ਮੇਰੇ ਮੁਅੱਕਰ, ਮੇਰੇ ਮੁਫਖਰ, ਮੇਰੇ ਮੁਅੱਜ਼ਜ਼ ਅਤਾ ਫਰੀਦ ਚੌਧਰੀ ਸਾਹਿਬ, ਇਹ ਹਾਲੀਆ ਪਿਛਲੇ ਇਲੈਕਸ਼ਨਸ ਦੇ ਵਿੱਚ PTI ਦੇ ਵਿੱਚ ਸਨ। ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚੋਂ PTI ਦਾ ਜਿਹੜਾ MNA ਹੋਇਆ ਬੱਚਾ, ਸਾਡਾ ਪੁੱਤਰ ਮੁਬੀਨ ਆਰਫ ਜੱਟ, ਭਰਪੂਰ ਉਹਦੀ ਹਮਾਇਤ ਕਰਦੇ ਰਹੇ। ਉਹਦੀ ਤਮਾਮ ਇੰਤਖਾਬੀ ਮੁਹਿੰਮ ਇਹਨਾਂ ਚਲਾਈ। ਮੈਂ ਜਦੋਂ ਉੱਥੇ ਜਾਂਦਾ ਸਾਂ ਤੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਸ਼ਹਿਰ 'ਚ ਸੈਂਕੜੋਂ ਨਹੀਂ ਹਜ਼ਾਰਾਂ ਲੋਕ ਸ਼ਾਹਿਦ ਨੇ, ਗਵਾਹ ਨੇ। ਇਹ ਬੜੇ ਭਰਪੂਰ ਸ਼ੇਖ ਆਮਰ ਰਹਿਮਾਨ ਸਾਹਿਬ, ਜਨਾਬੇ ਅਤਾ ਫਰੀਦ ਚੌਧਰੀ ਸਾਹਿਬ, ਬੜੇ ਭਰਪੂਰ PTI ਦੇ ਵਰਕਰ ਸਨ। ਮੁਬੀਨ ਆਰਫ ਜੱਟ ਦੇ ਇਹ ਸੱਜੀਆਂ ਬਾਹਾਂ ਸਨ। ਇੰਨਾ ਰੁਪਈਆ ਖਰਚ ਕੀਤਾ। ਸਾਰੇ ਸਾਡੇ ਮੁਹੱਲਿਆਂ ਦੇ ਵਿੱਚ ਜਿਹੜੇ ਸਟੈਂਡੀਜ਼ ਤੇ ਬੈਨਰਸ, ਹੈਂਗਿੰਗ ਬੈਨਰਸ ਲਟਕੇ ਹੁੰਦੇ ਸਨ, ਉੱਤੇ ਇਹਨਾਂ ਦੀਆਂ ਤਸਵੀਰ ਹੁੰਦੀਆਂ ਸਨ। ਪਿਆਰਿਓ, ਜਿਸ ਵੇਲੇ ਇਲੈਕਸ਼ਨਾਂ ਦੇ ਨਤੀਜੇ ਨਿਕਲੇ ਤੇ ਨਵਾਜ਼ ਲੀਗ ਬਰਸਰ ਇਕਤਦਾਰ ਆ ਗਈ, ਵਫਾਕ ਵਿੱਚ ਵੀ ਤੇ ਪੰਜਾਬ ਵਿੱਚ ਵੀ। ਅਤਾ ਫਰੀਦ ਚੌਧਰੀ ਸਾਹਿਬ ਛੱਡ ਕੇ PTI ਨੂੰ ਔਰ ਆਪਣੀਆਂ ਉਹ ਤਮਾਮ ਤਰ ਵਫਾਦਾਰੀਆਂ, ਉਹ ਵਜ਼ਾਦਾਰੀਆਂ, ਉਹ ਤਮਾਮ ਤਰ ਵਫਾਵਾਂ ਜਿਹੜੀਆਂ ਉਹਨਾਂ ਦੀਆਂ PTI ਦੇ ਨਾਲ ਸਨ, ਉਹਨਾਂ ਨੂੰ ਤਿਆਗ ਕੇ, ਬਲਕਿ ਠੁੱਡਾ ਮਾਰ ਕੇ ਤੇ ਨਵਾਜ਼ ਲੀਗ 'ਚ ਆ ਗਏ। ਆ ਕੇ ਤੇ ਫਿਰ ਮਲਕ ਫੈਸਲ ਅਯੂਬ ਖੋਖਰ
ਉਹ ਵੀ ਸਾਡਾ ਪੁੱਤਰ ਹੈ, ਵਜ਼ੀਰ ਹੈ, ਨਵਾਜ਼ ਲੀਗ ਵੱਲੋਂ ਸੂਬਾਈ ਵਜ਼ੀਰੇ ਖੇਲ ਹੈ, ਤਵਾਨਾਈ ਹੈ, ਉਹਦੇ ਕੋਆਰਡੀਨੇਟਰ ਬਣ ਗਏ। ਹੁਣ ਕਿਵੇਂ ਬਣੇ? ਇੱਕ ਬੰਦਾ PTI ਦਾ ਸਾਰੀ ਜੱਗ ਨੂੰ ਪਤਾ ਹੈ, ਔਰ ਉਹ ਆ ਕੇ ਤੇ ਇੱਧਰ ਨਵਾਜ਼ ਲੀਗ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਨਵਾਜ਼ ਲੀਗ ਦੀ ਹਕੂਮਤ ਆ ਗਈ ਸੀ। ਹੁਣ ਮੈਂ ਤੇ ਆਪਣੀ ਜ਼ੁਬਾਨ ਦੇ ਵਿੱਚੋਂ ਅਤਾਫ ਫਰੀਦ ਚੌਧਰੀ ਸਾਹਿਬ ਨੂੰ ਨਾ ਮਤਲਬ ਬਰਾਰ ਆਖਾਂਗਾ, ਨਾ ਮੌਕਾ ਪ੍ਰਸਤ ਆਖਾਂਗਾ, ਨਾ ਮਫਾਦ ਪ੍ਰਸਤ ਆਖਾਂਗਾ, ਨਾ ਬੇਵਫਾ ਆਖਾਂਗਾ। ਮੈਂ ਤਾਂ ਸਮਝਣਾ ਉਹ ਵੀ ਮੌਕਾ ਸ਼ਨਾਸ ਹੀ ਨੇ। ਉਹਨਾਂ ਮੌਕਾ ਪਛਾਣਿਆ, ਉਹਨਾਂ ਸੁਣਿਆ ਹੋਣਾ ਕਿ ਚਲੋ ਤੁਮ ਉਧਰ ਕੋ ਜਿੱਧਰ ਕੀ ਹਵਾ ਹੋ, ਫਟ ਛਾਲ ਮਾਰ ਕੇ ਇਸ ਪਾਸੇ ਆ ਗਏ। ਹੋ ਸਕਦਾ ਲੋਕਾਂ ਨੇ ਉਹਨਾਂ ਦੇ ਵੀ ਬੜੇ ਨਾਂ ਉਦੋਂ ਰੱਖੇ ਹੋਣ ਕਿ ਉਹ ਫਸਲੀ ਬਟੇਰਾ ਸੀ ਜੀ, ਵੇਖੋ ਜੀ ਆਇਆ ਦਾਣਾ ਚੁਗਦਾ ਰਿਹਾ ਤੇ ਹੁਣ ਉਧਰ ਨਿਕਲ ਗਿਆ। ਚੜ੍ਹਦੇ ਸੂਰਜ ਨੂੰ ਸਲਾਮ ਕੀਤੀ ਹੈ ਜੀ, ਵੇਖੋ ਚੌਧਰੀ ਤਾਂ ਨੇ। ਅਸੀਂ ਗੱਲਾਂ ਸੁਣੀਆਂ ਨੇ, ਲੋਕੀ ਆਂਦੇ ਹਾਂ ਕਿ ਬਾਈ ਦੁਨੀਆ ਮਤਲਬ ਪ੍ਰਸਤ ਹੈ, ਚੜ੍ਹਦੇ ਸੂਰਜ ਨੂੰ ਸਲਾਮ ਕਰਦੀ ਹੈ। ਹੁਣ ਗੁਜ਼ਾਰਿਸ਼ ਹੈ ਵੇ ਕਿ ਮੈਂ ਜੋ ਪੀਊਂ ਤਾਂ ਮੈਂ ਕਾਫਰ, ਔਰ ਤੁਮ ਜੋ ਪੀਓ ਤਾਂ ਤੁਮ ਤਾਹਿਰ। ਮੈਂ ਪੀਵਾਂ ਤੇ ਕਾਫਰ ਤੇ ਤੁਸੀਂ ਪੀਓ ਤੇ ਮੁਤਹਰ ਤੇ ਪਾਕੀਜ਼ਾ। ਹਜ਼ੂਰ ਅਲੀ ਹਮਾਇਓ ਬੱਟ ਜੰਪ ਕਰ ਗਿਆ ਅਗਰ ਵਨ ਯੂਨਿਟੀ ਗਰੁੱਪ ਦੇ ਵਿੱਚ, ਤੇ ਉਹ ਬੇਵਫਾ ਹੈ, ਮਤਲਬ ਬਰਾਰ ਹੈ, ਮਫਾਦ ਪ੍ਰਸਤ ਹੈ, ਧੋਖੇਬਾਜ਼ ਹੈ। ਤੇ ਇਹ ਅਮਲ ਤੇ ਤੁਸਾਂ ਵੀ ਕੀਤਾ ਹੈ ਉਹਦੇ ਤੋਂ ਬਹੁਤ ਪਹਿਲੇ। ਹੋਰ ਤੁਹਾਡੀ ਨਕਲ ਮਾਰ ਕੇ ਉਹ ਉਧਰ ਵਨ ਯੂਨਿਟੀ 'ਚ ਟੁਰ ਗਿਆ। ਕੋਈ ਪਤਾ ਨਹੀਂ, ਉਹਨੂੰ ਫੋਲ ਕੇ ਤੇ ਵੇਖਣਾ ਚਾਹੀਦਾ ਨਾ। ਬਾਕੀ ਚੌਧਰੀ ਸਾਹਿਬ ਤੁਸੀਂ ਸਾਡੇ ਬੜੇ ਹੀ ਮੋਹਤਰਮ ਹੋ। ਤੁਸੀਂ ਸਾਡੇ ਸ਼ਹਿਰ ਦੇ ਵਿੱਚ ਬਕੌਲ ਤੁਹਾਡੇ ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਚੜ੍ਹਾ ਰਹੇ ਹੋ ਕਿ 155 ਮਿਲੀਅਨ ਦੇ ਮੈਂ ਮਿਨੀ ਸਟੇਡੀਅਮ ਦੇ ਵਿੱਚ ਖੇਲਾਂ ਦੇ ਮਨਸੂਬੇ ਬਣਵਾਏ, 400 ਮਿਲੀਅਨ ਦੇ ਮੈਂ ਤਰੱਕੀਆਤੀ ਕੰਮ ਸ਼ਹਿਰ ਗੁਜਰਾਂ 'ਚ ਕਰਵਾਏ, 500 ਮਿਲੀਅਨ ਦੇ ਤੁਸੀਂ ਫਰਮਾਇਆ ਕਿ ਨਿਗਾਰ ਫਾਟਕ ਦੇ ਕੋਲ ਕੋਈ ਤੁਸੀਂ ਬਣਾ ਰਹੇ ਹੋ ਸਪੋਰਟਸ ਦਾ ਕੋਈ ਬੜਾ ਵੱਡਾ ਜਿਮਨੇਜ਼ੀਅਮ। ਅਸੀਂ ਤੁਹਾਡੇ ਮਸ਼ਕੂਰ ਹਾਂ, ਤੁਹਾਡੀ ਬੜੀ ਮਿਹਰਬਾਨੀ। ਤੁਸੀਂ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਬੜੇ ਵੱਡੇ ਵੱਡੇ ਮਨਸੂਬੇ ਬਕੌਲ ਤੁਹਾਡੇ ਲਿਆਂਦੇ। ਮੈਂ ਵੇਖੇ ਤਾਂ ਨਹੀਂ ਵੈਸੇ ਕਿੱਥੇ ਕਰਕੇ ਬਣਨ ਡੇ ਨੇ ਮਨਸੂਬੇ। ਬਹਰਹਾਲ ਸਾਡੀ ਤੇ ਨਾਕਸ ਤੇ ਕਮ ਅਕਲੀ ਦੇ ਵਿੱਚ ਇਹ ਹੀ ਗੱਲ ਹੈ ਕਿ ਇਹ ਸਾਰੇ ਮਨਸੂਬੇ ਮੋਹਤਰਮਾ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਗੁਜਰਾਂਵਾਲਾ ਦੇ ਵਿੱਚ ਦੇ ਰਹੀਆਂ ਨੇ। ਜਿੰਨੇ ਵੀ ਤਰੱਕੀਆਤੀ ਮਨਸੂਬੇ ਨੇ, ਜਾਂ ਮਲਕ ਫੈਸਲ ਅਯੂਬ ਅਗਰ ਦੇ ਰਹੇ ਨੇ ਖੋਖਰ ਸਾਹਿਬ, ਤੇ ਉਹ ਵੀ ਨਵਾਜ਼ ਲੀਗ ਦੇ ਵਜ਼ੀਰ ਨੇ। ਤੁਸੀਂ ਉਹਨਾਂ ਦੇ ਕੋਆਰਡੀਨੇਟਰ ਹੋ। ਅੱਜ ਕੱਲ੍ਹ ਵੱਡਾ ਤਾਰਫ ਤੁਸੀਂ ਆਪਣਾ ਇਹ ਹੀ ਕਰਾਉਂਦੇ ਹੋ। ਉਹ PTI ਵਾਲਾ ਤਾਰਫ ਨਹੀਂ ਤੁਸੀਂ ਕਦੀ ਕਿਸੇ ਨੂੰ ਕਰਾਉਂਦੇ। ਤੁਸੀਂ ਜਿੱਥੇ ਵੀ ਜਾਂਦੇ ਹੋ ਤੁਸੀਂ ਇਹ ਹੀ ਕਹਿੰਦੇ ਹੋ ਅਤਾਫ ਫਰੀਦ ਚੌਧਰੀ। ਪਹਿਲਾ ਤਾਰਫ ਤੁਸੀਂ ਕਰਵਾਉਂਦੇ ਹੋ ਕੋਆਰਡੀਨੇਟਰ ਟੂ ਮਿਨਿਸਟਰ ਸਪੋਰਟਸ ਪੰਜਾਬ। ਦੂਜਾ ਫਿਰ ਤੁਸੀਂ ਤਾਰਫ ਕਰਾਉਂਦੇ ਹੋ ਕਿ ਬਾਨੀ ਫਾਊਂਡਰਸ ਮੈਂਬਰ ਜਾਂ ਫਾਊਂਡਰ ਬਿਜ਼ਨਸ ਗਰੁੱਪ ਆਫ ਗੁਜਰਾਂਵਾਲਾ ਚੈਂਬਰ ਆਫ ਕਾਮਰਸ। ਸੋ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਇਹ ਜਿੰਨੇ ਮਨਸੂਬੇ ਲਿਆਂਦੇ, ਇਹ ਤੁਸੀਂ ਆਪਣੀ ਜੇਬ ਵਿੱਚੋਂ ਤੇ ਨਹੀਂ ਨਾ ਜੀ ਕੋਈ ਗੁਜਰਾਂਵਾਲੇ ਨੂੰ ਇੱਕ ਆਨਾ ਵੀ ਲਾਇਆ। ਹਾਲਾਂਕਿ ਸਾਡੇ ਗੁਜਰਾਂਵਾਲਾ ਦੇ ਵਿੱਚ ਅਜਿਹੇ ਸਨਅਤਕਾਰਾਨ ਵੀ ਹੈ ਨੇ ਜਿਨ੍ਹਾਂ ਪੱਲਿਓਂ ਸ਼ਹਿਰ ਗੁਜਰਾਂਵਾਲਾ ਦੇ ਆਵਾਮ ਦੇ ਵਾਸਤੇ, ਗਰੀਬਾਂ ਦੇ ਵਾਸਤੇ ਬੜੇ ਬੜੇ ਵੱਡੇ ਕੰਮ ਕੀਤੇ। ਉਹਨਾਂ ਦੇ ਉੱਤੇ ਮੈਂ ਅਲੱਗ ਪੂਰੇ ਵਲੌਗਸ ਕਰਾਂਗਾ ਕਿ ਗੁਜਰਾਂਵਾਲਾ ਦਾ ਅਸਲ ਹੀਰੋ ਕੌਣ ਹੈ, ਜਿਹਨੇ ਗੁਜਰਾਂਵਾਲਾ ਦੇ ਵਿੱਚ ਅੱਲਾਹ ਪਾਕ ਦੇ ਦਿੱਤੇ ਚੋਂ ਤੇ ਆਪਣੀ ਜੇਬ ਦੇ ਵਿੱਚੋਂ ਪੈਸੇ ਲਾਏ। ਵਜ਼ੀਰੇ ਖੇਲ ਦਾ ਜਾਂ ਵਜ਼ੀਰੇ ਆਲਾ ਦਾ ਫੰਡ ਲਿਆ ਕੇ ਗੁਜਰਾਂਵਾਲੇ 'ਚ ਲਾ ਕੇ ਤੇ ਉਹਨੂੰ ਆਪਣੇ ਕ੍ਰੈਡਿਟ 'ਚ ਪਾ ਲੈਣਾ, ਇਹ ਤੇ ਸਿਆਸਤਦਾਨਾਂ ਦੇ ਕੰਮ ਹੁੰਦੇ ਨੇ। ਉਂਝ ਤੇ ਵੈਸੇ ਚੈਂਬਰ 'ਚ ਵੀ ਸਿਆਸਤ ਹੀ ਹੋ ਰਹੀ ਹੈ। ਸਿਆਸਤ ਕੌਮੀ ਸਤਹ ਦੀ ਹੋਵੇ, ਸੂਬਾਈ ਸਤਹ ਦੀ ਹੋਵੇ, ਲੋਕਲ ਸਤਹ ਦੀ ਹੋਵੇ, ਚੈਂਬਰ ਦੀ ਹੋਵੇ, ਬਾਜ਼ਾਰ ਦੀ ਹੋਵੇ, ਸਿਆਸਤ ਹੀ ਹੁੰਦੀ ਹੈ। ਤੇ ਤੁਸੀਂ ਆਪਣੀ ਸਿਆਸਤ ਚਮਕਾ ਰਹੇ ਹੋ ਮਾਸ਼ਾਅੱਲਾ। ਇਹ ਪੈਸੇ ਦੱਸ ਕੇ ਵੀ ਇੰਨੇ ਮਿਲੀਅਨ ਮੈਂ ਹੁਣ ਤੱਕ ਗੁਜਰਾਂਵਾਲੇ 'ਚ ਲਿਆਇਆ। ਮੈਂ ਅਗਲੇ ਆਪਣੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਗੁਜਰਾਂਵਾਲਾ ਦੇ ਕਿਹੜੇ ਕਿਹੜੇ ਸਨਅਤਕਾਰ ਨੇ, ਤਾਜਰ ਨੇ,
ਆਪਣੀ ਜੇਬ ਵਿੱਚੋਂ ਗੁਜਰਾਂਵਾਲਾ ਸ਼ਹਿਰ 'ਚ ਪੈਸੇ ਲਾਏ ਔਰ ਇੱਥੋਂ ਦੇ ਆਵਾਮ ਦੀ ਖਿਦਮਤ ਕੀਤੀ ਅੱਲਾ ਦੇ ਦਿੱਤੇ 'ਚੋਂ, ਤੇ ਆਪਣੀ ਗਿਰਾ ਦੇ ਵਿੱਚੋਂ ਵਜ਼ੀਰ ਆਲਾ ਕੋਲੋਂ ਜਾਂ ਕਿਸੇ ਵਜ਼ੀਰ ਕੋਲੋਂ ਫੰਡ ਨਹੀਂ ਲਿਆਂਦਾ। ਇਨਸ਼ਾਅੱਲਾ ਵੀ ਮੈਂ ਇੱਕ ਪੂਰੀ ਸੀਰੀਜ਼ ਕਰਨ ਲੱਗਾ ਕਿ ਇਹ ਅਸਲ ਹੀਰੋਜ਼ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਭੁੱਖ ਹੀ ਨਹੀਂ ਸਧਾਰਤ ਦੀ। ਵਿਲਾਗ ਬਹੁਤ ਲੰਮਾ ਹੋ ਜਾਏਗਾ। ਸਾਡੇ ਪਾਕ ਲਾਈਟ ਸਾਡੇ ਗੁਜਰਾਂਵਾਲਾ ਦੀ ਇੱਕ ਬਹੁਤ ਵੱਡੀ ਫੈਕਟਰੀ ਹੈ। ਉਹਦੇ ਜਿਹੜੇ ਮਾਲਕ ਨੇ ਆਗੋਸ਼ ਦੇ ਵਿੱਚ ਹਜ਼ਾਰਾਂ ਯਤੀਮਾਂ ਨੂੰ ਪਾਲ ਰਹੇ ਨੇ, ਕਦੀ ਚੈਂਬਰ ਦੇ ਵਿੱਚ ਆਏ ਹੀ ਨਹੀਂ, ਨਾ ਉਹਨਾਂ ਅੱਗੇ ਕਿਸੇ ਅਹੁਦੇ ਦੀ ਖੁਆਇਸ਼ ਕੀਤੀ। ਇਸੇ ਤਰ੍ਹਾਂ ਜ਼ਹੀਰੁਲ ਹਕ ਮਲਕ ਸਾਹਿਬ ਨੇ, ਮੈਨੂੰ ਖੁਦ 2 ਵਾਕਿਆਤ ਯਾਦ ਨੇ। ਇੱਕ ਦਫਾ ਮੈਂ ਉਹਨਾਂ ਦੀ ਖਿਦਮਤ ਵਿੱਚ ਹਾਜ਼ਰ ਹੋਇਆ, ਗੁਜਰਾਂਵਾਲਾ ਕਾਮਰਸ ਕਾਲਜ ਦੇ ਵਿੱਚ ਪੂਰਾ ਬਲਾਕ ਉਹਨਾਂ ਨੇ ਸਾਡੀ ਦਰਖਾਸਤ ਦੇ ਉੱਤੇ ਬਣਾ ਦਿੱਤਾ ਤੁਲਾਬਾ ਦੇ ਵਾਸਤੇ। ਡਾਕਟਰ ਫਜ਼ਲੁਰ ਰਹਿਮਾਨ ਸਾਬਕ MS ਗੁਜਰਾਂਵਾਲਾ, ਉਹ ਤੇ ਮੈਂ ਇੱਕ ਦਫਾ ਮਲਕ ਜ਼ਹੀਰੁਲ ਹਕ ਸਾਹਿਬ ਕੋਲ ਗਏ। ਉਹਨਾਂ ਨੇ 6 ਮਸ਼ੀਨਾਂ ਡਾਇਲਿਸਿਸ ਦੀਆਂ ਲੈ ਕੇ 1 ਮਿੰਟ 'ਚ ਦਿੱਤੀਆਂ ਹਸਪਤਾਲ ਨੂੰ, ਗਰੀਬਾਂ ਦੇ ਡਾਇਲਿਸਿਸ ਕਰਾਓ। ਔਰ ਕਦੀ ਇਹ ਚੀਜ਼ਾਂ ਨਾ ਸੋਸ਼ਲ ਮੀਡੀਆ 'ਤੇ ਆਈਆਂ ਨੇ ਤੇ ਨਾ ਉਹਨਾਂ ਨੇ ਇਹਨਾਂ ਦੀ ਤਸ਼ਹੀਰ ਕੀਤੀ। ਤੁਸੀਂ ਤੇ ਸਰਕਾਰੀ ਫੰਡ ਲਿਆ ਕੇ ਤੇ ਆਪਣੇ ਖਾਤੇ 'ਚ ਪਾਣ ਡੇ ਹੋ ਨਾ, ਲੋਕਾਂ ਪੱਲਿਓਂ ਲਾ ਕੇ ਕਦੀ ਤਸ਼ਹੀਰ ਨਹੀਂ ਕੀਤੀ। ਮੈਂ ਇਹ ਵੀ ਗੱਲਾਂ ਆਪਣੇ ਪਿਆਰੇ ਵੇਖਣ ਵਾਲਿਆਂ ਤੇ ਆਪਣੇ ਸ਼ਹਿਰਦਾਰਾਂ ਦੇ ਸਾਹਮਣੇ ਜ਼ਰੂਰ ਲਿਆਵਾਂਗਾ ਇਨਸ਼ਾਅੱਲਾ। ਬਾਕੀ ਤੁਸੀਂ ਵੀ ਅਗਰ ਪੱਲਿਓਂ ਕੁਝ ਕੀਤਾ ਹੈ ਸਾਡੇ ਸ਼ਹਿਰ ਦੇ ਵਾਸਤੇ, ਕਿਉਂਕਿ ਤੁਸੀਂ ਤੇ ਲਾਹੌਰ ਰਹਿੰਦੇ ਹੋ, ਇੱਥੇ ਤੇ ਤੁਸੀਂ ਕਾਰੋਬਾਰ ਕਰਦੇ ਹੋ ਤੇ ਚੈਂਬਰ ਦੀ ਸਿਆਸਤ ਕਰਨ ਵਾਸਤੇ ਤਸ਼ਰੀਫ ਲਿਆਉਂਦੇ ਹੋ। ਅਗਰ ਤੁਸੀਂ ਪੱਲਿਓਂ ਸ਼ਹਿਰ ਗੁਜਰਾਂਵਾਲਾ ਦੇ ਮਸਕੀਨਾਂ ਯਤੀਮਾਂ ਗਰੀਬਾਂ ਵਾਸਤੇ ਕੁਝ ਕੀਤਾ ਤੇ ਸਾਡਾ ਪਲੇਟਫਾਰਮ ਤੁਹਾਡਾ ਹੈ। ਐਨੀ ਟਾਈਮ ਤਸ਼ਰੀਫ ਲਿਆਓ, ਅਸੀਂ ਪੂਰਾ ਦੱਸਾਂਗੇ ਲੋਕਾਂ ਨੂੰ ਕਿ ਨਹੀਂ ਜੀ ਇਹ ਵੀ ਬੜੀਆਂ ਅਤਾ ਫਰੀਦ ਚੌਧਰੀ ਸਾਹਿਬ ਦੀਆਂ ਖਿਦਮਾਤ ਨੇ। ਬਾਕੀ ਚੈਂਬਰ ਦੇ ਵਿੱਚ ਜੋ ਹੋ ਰਿਹਾ, ਚੈਂਬਰ ਦਾ ਇੱਕ ਮੈਂਬਰ ਹੋਣ ਦੀ ਹੈਸੀਅਤ ਨਾਲ ਮੈਨੂੰ ਬੜਾ ਦੁੱਖ ਹੈ। ਤਾਂ ਮੈਂ ਕਾਫੀ ਦਿਨਾਂ ਦਾ ਇਹ ਸਾਰਾ ਕੁਝ ਵੇਖ ਰਿਹਾ ਕਿ ਕਿਹੜਾ ਤਮਾਸ਼ਾ ਲੱਗਾ ਹੋਇਆ। ਅੱਜ ਮਜਬੂਰ ਹੋ ਕੇ ਮੈਂ ਇਹ ਛੋਟਾ ਜਿਹਾ ਇੱਕ ਵਲੌਗ ਬਣਾਇਆ ਔਰ ਇੱਕ ਪੋਸਟ ਚੜ੍ਹਾਉਣ ਦਾ ਮਤਾ ਪਕਾਇਆ। ਮੈਂ ਗੁਜ਼ਾਰਿਸ਼ ਕਰਾਂਗਾ तमाम ਜਿੰਨੇ ਵੀ ਸਾਡੇ ਚੈਂਬਰ ਦੇ ਗਰੁੱਪਸ ਨੇ, ਬਿਜ਼ਨਸ ਗਰੁੱਪ ਹੈ ਜਾਂ ਵਨ ਯੂਨਿਟੀ ਗਰੁੱਪ ਹੈ ਜਾਂ VN ਗਰੁੱਪ ਹੈ ਜਾਂ ਡੈਮੋਕ੍ਰੈਟਿਕ ਗਰੁੱਪ ਹੈ ਜਾਂ ਅਹਿਸਾਸ ਗਰੁੱਪ ਹੈ ਜਾਂ ਹੋਰ ਗਰੁੱਪ ਜਿਹੜੇ ਹੁਣ ਨਵੇਂ ਹਾਲੀ ਆਉਣੇ ਨੇ, ਕਿਉਂਕਿ ਆਫਟਰ ਸ਼ਾਕਸ ਆ ਰਹੇ ਨੇ। ਜਿਹੜੀ ਬ੍ਰੇਕੇਜ ਹੋਈ ਏ, ਜਿਹੜਾ ਜ਼ਲਜ਼ਲਾ ਆਇਆ ਚੈਂਬਰ ਦੇ ਵਿੱਚ, ਬਿਜ਼ਨਸ ਗਰੁੱਪ ਦੀ ਜਿਹੜੀ ਭੰਨਾ ਤਰੁੱਟੀ ਹੋਈ ਏ, ਇਹਦੇ ਹਾਲੀ ਆਫਟਰ ਸ਼ਾਕਸ ਆ ਰਹੇ ਨੇ। ਹਾਲੀ ਹੋਰ ਵੀ ਕਈ ਗਰੁੱਪ ਬਣਨਗੇ, ਲੇਕਿਨ ਸਾਰਿਆਂ ਨੂੰ ਚਾਹੀਦਾ ਕਿ ਇਲੈਕਸ਼ਨਸ ਲੜਨ, ਜਮਹੂਰੀ ਤਰੀਕੇ ਦੇ ਨਾਲ ਅਹੁਦੇ ਹਾਸਲ ਕਰਨ, ਇੱਕ ਦੂਜੇ ਦੇ ਉੱਤੇ ਗਲਾਜ਼ਤ ਨਾ ਥੋਮਪਨ, ਇੱਕ ਦੂਜੇ ਦੀਆਂ ਬੁਰਾਈਆਂ ਨਾ ਕਰਨ। ਇਹ ਬਾਲਾਂ ਦਾ ਕੰਮ ਹੁੰਦਾ ਹੈ। ਜਿਹੜੇ ਪੜ੍ਹੇ ਲਿਖੇ ਦਾਨਾ ਰੱਜ ਖਾਣ ਵਾਲੇ ਲੋਕ ਨੇ, ਇਹ ਉਹਨਾਂ ਨੂੰ ਜ਼ੇਬ ਨਹੀਂ ਦਿੰਦਾ ਇੱਕ ਦੂਜੇ ਦੇ ਪੋਤੜੇ ਸੋਸ਼ਲ ਮੀਡੀਆ 'ਤੇ ਆ ਕੇ ਜਾਂ ਕਿਸੇ ਹੋਰ ਪਲੇਟਫਾਰਮ 'ਤੇ ਧੋਣੇ ਸ਼ੁਰੂ ਕਰ ਦੇਣ, ਇੱਕ ਦੂਜੇ ਦੀਆਂ ਬਦਖੋਈਆਂ ਕਰਨ। ਅਸਾਂ ਇਸੇ ਸ਼ਹਿਰ 'ਚ ਰਹਿਣਾ। ਅੱਲਾਹ ਪਾਕ ਸੱਚੇ ਸਾਹਿਬ ਅੱਗੇ ਦਰਖਾਸਤ ਹੈ ਕਿ ਮੇਰਾ ਸੱਚਾ ਸਾਈਂ ਸਾਡੇ ਦਿਲਾਂ ਦੇ ਵਿੱਚ ਇੱਕ ਦੂਜੇ ਦਾ ਪਿਆਰ ਅਤੇ ਮੁਹੱਬਤ ਪਾਏ ਔਰ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਰਲ ਮਿਲ ਕੇ ਗੁਜਰਾਂਵਾਲਾ ਦੇ ਵਾਸਤੇ ਕੁਝ ਕਰੀਏ। ਅਜਿਹੇ ਬਹੁਤ ਸਾਰੇ ਸਾਡੇ ਸ਼ਹਿਰ ਦੇ ਵੱਡੇ ਵੱਡੇ ਸਨਅਤਕਾਰ ਨੇ, ਧੰਨਵਾਨ ਨੇ, ਜਿਨ੍ਹਾਂ ਨੇ ਕਦੀ ਕੋਈ ਉਹਦਾ ਲੈਣ ਦੀ ਖੁਆਇਸ਼ ਹੀ ਨਹੀਂ ਕੀਤੀ, ਲੇਕਿਨ ਗੈਰ ਐਲਾਨੀਆਂ ਤੌਰ ਦੇ ਉੱਤੇ ਅੱਲਾਹ ਪਾਕ ਦੇ ਬੰਦਿਆਂ ਦੀ, ਗੁਜਰਾਂਵਾਲਾ ਦੇ ਸ਼ਹਿਰੀਆਂ ਦੀ ਬੜੀ ਅਜ਼ੀਮ ਖਿਦਮਤ ਕਰ ਰਹੇ ਨੇ। ਇਨਸ਼ਾਅੱਲਾ ਅਸੀਂ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ। ਜਿਹੜੇ ਅਹੁਦੇ ਲੈਣ ਦੇ, ਇਲੈਕਸ਼ਨ ਲੜਨ ਦੇ, ਚੈਂਬਰ ਦੇ ਸਦਰ, ਨਾਇਬ ਸਦਰ ਜਾਂ ਐਗਜ਼ੈਕਟਿਵ ਮੈਂਬਰਸ ਬਣਨ ਦੇ ਖੁਆਇਸ਼ਮੰਦ ਨੇ, ਉਹ ਵੀ 100 ਬਿਸਮਿਲ੍ਲਾ ਕਰਨ ਤਿਆਰੀ, ਮੈਦਾਨ 'ਚ ਉਤਰਨ, ਇਲੈਕਸ਼ਨ ਲੜਨ ਅਤੇ ਜਿੱਤ ਲੈਣ ਅਹੁਦਾ। ਲੇਕਿਨ ਇੱਕ ਸੋਬਰ ਤਰੀਕਾ, ਇੱਕ ਸ਼ਾਇਸਤਾ ਅਤੇ ਸ਼ਗੁਫਤਾ ਰਸਤਾ ਅਪਣਾਉਂਦਿਆਂ ਹੋਇਆਂ। ਕੀ ਲੋੜ ਹੈ ਇੱਕ ਦੂਜੇ ਦੇ ਖਿਲਾਫ ਗੱਲਾਂ ਕਰਨ ਦੀ ਔਰ ਇੱਕ ਦੂਜੇ ਦੇ ਉੱਤੇ ਬੇਬੁਨਿਆਦ, ਬੇਸਰੋਪਾ ਇਲਜ਼ਾਮਾਤ ਲਾਉਣ ਦੀ। ਸਾਹਿਬੋ, ਮੈਨੂੰ ਯਕੀਨ ਹੈ
ਕਿ ਮੇਰੇ ਸਾਰੇ ਗੁਜਰਾਂਵਾਲਾ ਚੈਂਬਰ ਦੇ ਜਿਹੜੇ ਮੁਹਤਰਮ ਦੋਸਤ ਨੇ, ਭਾਈ ਨੇ, ਉਹ ਇਨਸ਼ਾਅੱਲਾ ਮੇਰੀ ਇਸ ਗੱਲ ਨਾਲ, ਮੇਰੀ ਇਸ ਦਰਖਾਸਤ ਨਾਲ, ਮੇਰੇ ਇਸ ਤਰਲੇ ਦੇ ਨਾਲ ਇਤਫਾਕ ਕਰਨਗੇ। ਇਲੈਕਸ਼ਨ ਲੜੋ, ਮੂੰਹ ਜ਼ਬਾਨੀ ਨਾ ਲੜੋ, ਇੱਕ ਦੂਜੇ ਦੇ ਉੱਤੇ ਗੰਦ ਨਾ ਪਾਓ। ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ